खून खन्ने दा भी ओही खून लोर दा भी ओही खून लैलपुर वाले लुधियाने बोलदे ओ साडी इक्को ज़बान साडे विरसे भी एक किथों आखने पंजाब ए सियाणे बोलदे ਉਹ ਚੜਦਾ ਸਿਆਲ ਲੈਂਦੇ ਮੌਤ ਨਾਲ ਫੇਰੇ ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ ਚੜਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਤਾ ਉਹ ਚੜਦਾ ਸਿਆਲ ਲੈਂਦੇ ਮੌਤ ਨਾਲ ਫੇਰੇ ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ ਇਹ ਗੱਲ ਘੋਲ ਕੇ ਦਿੱਲੀ ਦੇ ਕੰਨਾਂ 'ਚ ਪਾਤੀ ਉਹ ਧਰਨੇ ਤੇ ਬੈਠੇ ਜੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਢਿਆਂ ਦੀ ਪਨੀਰੀ ਲਾਤੀ ਇਹ ਉਹ ਕੌਮ ਆ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ ਕਾਲਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ਅਸਲਾਮੁਅਲੈਕਮ ਸਾਰਿਆਂ ਨੂੰ ਸਾਡੇ ਨਾਲ ਪੰਜਾਬੀ ਲਹਿਰ ਤੇ ਜਿੰਨੇ ਵੀ ਲਾਈਵ ਜੁੜੇ ਨੇ 500 ਕੇ ਪੰਜਾਬ ਬੋਲਦਾ ਗਾਣਾ ਜਿਹੜਾ ਰਿਲੀਜ਼ ਕੀਤਾ ਸੀ ਥੋੜੇ ਦਿਨ ਪਹਿਲਾਂ ਜਿਹੜੇ ਸਾਡੇ ਕਿਸਾਨ ਭਰਾ ਦਿੱਲੀ ਬੈਠੇ ਨੇ ਧਰਨੇ ਤੇ ਉਹਨਾਂ ਦੀ ਸਪੋਰਟ ਵਿੱਚ ਪਾਕਿਸਤਾਨ ਪੰਜਾਬ ਤੋਂ ਸਾਡੇ ਪਿੰਡਾਂ ਦੇ ਮੁੰਡੇ ਸਾਡੇ ਬੜੇ ਸੋਹਣੇ ਗਾਇਕ ਪ੍ਰਧਾਨ ਜੀ ਨਾਲ ਸਾਡੇ ਆ ਦੋਸਤ ਸ਼ਹਜ਼ਾਦ ਸਿੱਧੂ ਡੇਰੇ ਵਾਲਾ ਭਾਜੀ ਇਹਨਾਂ ਨੇ ਲਿਖਿਆ ਹੈ ਗਾਣਾ ਤੇ 500 ਕੀ ਉਹਦੇ ਹੋ ਗਏ ਆ ਜੀ ਅੱਜ ਉਹਦੀ ਸੈਲੀਬ੍ਰੇਸ਼ਨ ਚੱਲ ਰਹੀ ਹੈ ਸਾਰੇ ਇਕੱਠੇ ਹੋਏ ਸਾਂ ਇਹਨਾਂ ਦਾ ਇੱਕ ਛੋਟਾ ਜਿਹਾ ਇੰਟਰਵਿਊ ਸੀ ਉਹਨਾਂ ਦੇ ਗਾਣੇ ਦੇ ਰਿਕਾਰਡਿੰਗ ਅਕੋਰਡਿੰਗ ਹੀ ਨਾਲ ਦੀ ਨਾਲ ਜਿਹੜੇ ਇਸ ਵੇਲੇ ਬੈਠੇ ਨੇ ਪੰਜਾਬੀ ਦਿੱਲੀ ਦੇ ਵਿੱਚ ਬੈਠੇ ਨੇ ਉਹਨਾਂ ਦੀ ਸਪੋਰਟ ਲਈ ਅਸੀਂ ਇੱਥੇ ਇਕੱਠੇ ਹੋਏ ਆ ਤੇ ਅਸੀਂ ਸਾਰੇ ਦੁਆਵਾਂ 'ਚ ਉਹਨਾਂ ਨੂੰ ਯਾਦ ਕਰ ਸਕਦੇ ਉਹਨਾਂ ਲਈ ਦੁਆ ਕਰ ਸਕਦੇ ਅਰਦਾਸ ਕਰ ਸਕਦੇ ਕਿ ਰੱਬ ਜਿਹੜੇ ਮੋਰਚੇ ਤੇ ਬੈਠੇ ਆ ਉਹਨਾਂ 'ਚ ਉਹਨਾਂ ਨੂੰ ਉਹਨਾਂ ਦੀ ਕਾਮਯਾਬੀ ਹੋਵੇ ਉਹਨਾਂ ਨੂੰ ਜਿੱਤ ਹੋਵੇ ਕਿਉਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਜੇ ਬਾਰਡਰ ਨਾ ਹੁੰਦੇ ਤੇ ਅਸੀਂ ਆਈ ਜਾਣਾ ਸੀ ਬਿਲਕੁਲ ਅਸੀਂ ਤੁਹਾਡੇ ਨਾਲ ਆ ਬਿਲਕੁਲ ਕਿਉਂਕਿ ਅਸੀਂ ਆਪ ਕਿਸਾਨ ਅਸੀਂ 4-5 ਭਾਈਆਂ ਜੀ ਨਾਲ ਗਾਣਾ ਕੀਤਾ ਸਾਡੇ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਨੇ ਭਾਈ ਹੋਰੀ ਤੇ ਇਨਸ਼ਾਅੱਲਾ ਜੋ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਮਿਲਣਗੀਆਂ ਉਹਨਾਂ ਦੇ ਹੱਕ 'ਚ ਫੈਸਲਾ ਹੋਏਗਾ। ਇਹਦੇ ਵਿੱਚ ਲਿੰਕ ਪੇਸਟ ਕਰ ਦਿੱਤਾ ਇਹ ਪੰਜਾਬ ਗਾਣੇ ਦਾ ਜ਼ਰੂਰ ਉਹਨੂੰ ਕਲਿੱਕ ਕਰਕੇ ਉਹਨੂੰ ਜ਼ਰੂਰ ਸ਼ੇਅਰ ਵੀ ਕਰਿਓ ਦੂਜਿਆਂ ਤੱਕ ਪਹੁੰਚਾਇਓ ਵੀ ਤਾਂ ਕਿ ਜਿਨ੍ਹਾਂ ਦੀ ਸਪੋਰਟ ਲਈ ਜੋ ਇਹਨਾਂ ਨੇ ਲਿਖਿਆ ਗਾਣਾ ਗਾਇਆ ਉਹਨਾਂ ਤੱਕ ਪਹੁੰਚ ਸਕੇ ਸਾਰੇ ਵੀ ਕਰਨਾ ਜੀ ਸਿੱਧੂ ਸਾਹਿਬ ਪਾਈ ਸੀ ਜੋ ਵੰਡ 47 ਵੇਲੇ ਦੀ ਰਚੀ ਪਈਆ ਹੱਡਾਂ ਵਿੱਚ ਚੀਸ ਬਣ ਕੇ ਦਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ ਜੋ ਨਿਕਲੂਗੀ ਅੱਜ ਉਹ ਰੀਜ ਤਣ ਕੇ ਪਹਿਲੇ ਦੀਆਂ ਲਿਖਾਂ ਹਲੇ ਟੱਪੀਆਂ ਨਹੀਂ ਗਈਆਂ ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ ਪਈ ਸੀ ਜੋ ਵੰਡ 47 ਵੇਲੇ ਦੀ ਰਚੀ ਪਈਆ ਹੱਡਾਂ ਵਿੱਚ ਚੀਸ ਬਣ ਕੇ ਦਸੀਆਂ ਸੀ ਗੱਲਾਂ ਸਾਡੇ ਬਾਬਿਆਂ ਨੇ ਜੋ ਨਿਕਲੂਗੀ ਅੱਜ ਉਹ ਰੀਜ ਤਣ ਕੇ ਪਹਿਲੇ ਦੀਆਂ ਲਿਖਾਂ ਹਲੇ ਟੱਪੀਆਂ ਨਹੀਂ ਗਈਆਂ ਨਵਾਂ ਜੋ ਕਿਸਾਨੀ ਵਾਲਾ ਮੁੱਦਾ ਛੇੜਤਾ ਚੜਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਤਾ ਚੜਦਾ ਪੰਜਾਬ ਆਵਾਜ਼ ਮਾਰੇ ਲੈਂਦੇ ਨੂੰ ਦੁਨੀਆ ਏ ਆਖੂ ਸ਼ੇਰ ਸੁੱਤਾ ਛੇੜਤਾ ਪੰਜਾਲੀਆਂ ਤੇ ਬਲਦਾ ਨਾ ਹੋਇਆ ਜੋ ਜਵਾਨ ਅੱਜ ਅੱਖ ਦੇ ਕਿਸਾਨ ਅੱਤਵਾਦੀ ਹੋ ਗਿਆ ਆਪਦੇ ਖੇਤਾਂ ਦੇ ਵਿੱਚ ਸੋਚ ਕੇ ਗੁਲਾਮੀ ਅੱਜ ਸਾਡਾ ਇਹ ਕਿਸਾਨ ਜਜ਼ਬਾਤੀ ਹੋ ਗਿਆ ਪੰਜਾਲੀਆਂ ਤੇ ਬਲਦਾ ਨਾ ਹੋਇਆ ਜੋ ਜਵਾਨ ਅੱਜ ਆਖਦੇ ਕਿਸਾਨ ਅੱਤਵਾਦੀ ਹੋ ਗਿਆ ਆਪਦੇ ਖੇਤਾਂ ਦੇ ਵਿੱਚ ਸੋਚ ਕੇ ਗੁਲਾਮੀ ਅੱਜ ਸਾਡਾ ਇਹ ਕਿਸਾਨ ਜਜ਼ਬਾਤੀ ਹੋ ਗਿਆ ਕਰ ਲੋ ਹਿਸਾਬ ਹੁਣ ਮੋਲੇ ਖਰਾਬ ਜਦੋਂ ਰਲ ਗਏ ਪੰਜਾਬ ਵਰੂ ਸੁੱਟ ਛੱਡਵਾਂ ਚੜਦਾ ਪੰਜਾਬ ਨਹੀਂ ਕੱਲਾ ਸੋਚ ਲੋ ਲੈਂਦੇ ਵੱਲੋਂ ਆਊਗਾ ਜਵਾਬ ਗੱਡਵਾਂ ਚੜਦਾ ਪੰਜਾਬ ਨਹੀਂ ਕੱਲਾ ਸੋਚ ਲੋ ਲੈਂਦੇ ਵੱਲੋਂ ਆਊਗਾ ਜਵਾਬ ਗੱਡਵਾਂ खून खन्ने दा भी ओही खून लोर दा भी ओही खून लैलपुर वाले लुधियाने बोलदे ओ साडी इक्को ज़बान साडे विरसे भी एक किथों आखने पंजाब ए सियाणे बोलदे सब खेड़िया सियासी ते खडोणे असियां सियाणियां दा माइंड ਇਹ ਕਹਿੰਦਾ ਵੀਰਿਆ ਉਹ ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ ਹੋ ਕੀ ਚੜਦਾ ਪੰਜਾਬ ਕੀ ਆ ਲੈਂਦਾ ਵੀਰਿਆ ਉਹ ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ ਹੋ ਕੀ ਚੜਦਾ ਪੰਜਾਬ ਕੀ ਆ ਲੈਂਦਾ ਵੀਰਿਆ ਪਰ ਬਾਰਡਰਾਂ ਤੋਂ ਹਾਕ ਹੁਣ ਪਹੁੰਚ ਗਈਆ ਜੱਟਾ ਜੱਟ ਲੈਂਦੇ ਵੱਲ ਦੇ ਵੀ ਵੀਰੇ ਕੱਬੇ ਬੜਿਆ ਵਰਤੇ ਕੋਈ ਪਾਣਾ ਕਿਤੇ ਖੁੱਲ ਜਾਣ ਹੱਦਾਂ ਸੀ ਧਰਨੇ ਤੇ ਬਹਿਣ ਨੂੰ ਤਿਆਰ ਖੜਿਆ ਪਰ ਬਾਰਡਰਾਂ ਤੇ ਹਾਕ ਹੁਣ ਪਹੁੰਚ ਗਈਆ ਜੱਟਾ ਜੱਟ ਲੈਂਦੇ ਵੱਲ ਦੇ ਵੀ ਵੀਰੇ ਕੱਬੇ ਬੜਿਆ ਵਰਤੇ ਕੋਈ ਪਾਣਾ ਕਿਤੇ ਖੁੱਲ ਜਾਣ ਹੱਦਾਂ ਸੀ ਧਰਨੇ ਤੇ ਬਹਿਣ ਨੂੰ ਤਿਆਰ ਖੜਿਆ ਡੇਰੇ ਵਾਲਿਆਂ ਨਾ ਲਿਖਿਆ ਕਿਸਾਨਾਂ ਵਾਸਤੇ ਤੋੜ ਕੇ ਕਲਮ ਫਿਰ ਘਰੇ ਬਹਿ ਜਵੀਂ
ਪੂਰਾ ਬਣਦਾ ਪੰਜਾਬ ਚੜਦੇ ਤੇ ਲੈਂਦੇ ਨਾ ਜਾਂਦਾ ਜਾਂਦਾ ਵੀਰੇ ਸੁਨੇਹਾ ਲੈ ਜਮੀ ਪੂਰਾ ਬਣਦਾ ਪੰਜਾਬ ਚੜਦੇ ਤੇ ਲੈਂਦੇ ਨਾ ਜਾਂਦਾ ਜਾਂਦਾ ਵੀਰੇ ਸੁਨੇਹਾ ਲੈ ਜਮੀ ਇਹ ਪੰਜਾਬ ਆ ਪੰਜਾਬ ਲਓ ਜੀ ਲੈਂਦੇ ਪੰਜਾਬ ਤੋਂ ਸਾਡੇ ਵੀਰਾਂ ਨੇ ਸਾਡੇ ਭਰਾਵਾਂ ਨੇ ਵਕਾਰ ਪਿੰਡਰ ਸਾਹਿਬ ਨੇ ਨਨਕਾਣਾ ਸਾਹਿਬ ਤੋਂ ਪਿੰਡਰ ਸਾਹਿਬ ਤੋਂ ਔਰ ਇਹਦੇ ਨਾਲ ਰਾਈਟਰ ਸਾਹਿਬ ਨੇ ਨਾਂ ਕੀ ਤੁਹਾਡਾ ਡੇਰੇ ਵਾਲਾ ਬਾਈ ਪਿੰਡ ਕਿਹੜਾ ਤੁਹਾਡਾ ਪਿੰਡ ਬਈ ਮੇਰਾ 5012 5012 ਤਹਿਸੀਲ ਚੀਚਾ ਵਤਨੀ ਜ਼ਿਲ੍ਹਾ ਸਾਹੀਵਾਲ ਚੀਚਾ ਵਤਨੀ ਸਾਹੀਵਾਲ ਤੋਂ ਤੁਹਾਡਾ ਸ਼ਹਜ਼ਾਦ ਭਾਈ ਸ਼ਹਜ਼ਾਦ ਸਿੱਧੂ ਹਾਂਜੀ ਸੇਮ ਇਹਨਾਂ ਦਾ ਪਿੰਡ ਉਹੀ ਸੇਮ ਪਿੰਡ ਹੈ ਤੁਹਾਡਾ ਵੀਰ ਜੀ ਤੁਹਾਡਾ ਕੀ ਕਿਹੜਾ ਪਿੰਡ ਹੈ ਨਾਮ ਵੀ ਆਪਣਾ ਦੱਸ ਦਿਓ ਪਿੰਡ ਵੀ ਸੀਐਮ ਜੀ ਰਹਿੰਦੇ ਠੀਕ ਹੈ ਲਾਹੌਰ ਦੇ ਲਾਹੌਰੀ ਹੁੰਦੇ ਵੀਰ ਤੁਹਾਡਾ ਇਜਾਜ਼ ਘੁੱਗ ਕਸੂਰ ਭੋਲੇ ਕੀ ਪਿੰਡ ਕਸੂਰ ਤੋਂ ਤੇ ਵੀਰ ਜੀ ਤੁਹਾਡਾ ਮੇਰਾ ਜੀ ਹੈਗਾ ਮਾੜੀ ਕੰਬੋ ਇਹਦੇ ਨੇੜੇ ਹੈਗਾ ਕੀ ਨਾਮ ਹੈ ਦੀਪਾਲਪੁਰ ਤਹਿਸੀਲ ਦੀਪਾਲਪੁਰ ਤੋਂ ਵੀਰ ਜੀ ਤੁਹਾਡਾ ਸਾਡਾ ਵੀ ਮਾੜੀ ਸੇਮ ਹੈ ਸੇਮ ਬਾਈ ਹੈ ਛੋਟੇ ਭਰਾ ਨੇ ਤੁਸੀਂ ਵੀ ਨਨਕਾਣਾ ਸਾਹਿਬ ਤੋਂ ਨਹੀਂ ਮੈਂ ਗੁਜਰਾਵਾਲਾ ਤੋਂ ਗੁਜਰਾਵਾਲਾ ਤੋਂ ਵੈਰੀ ਗੁੱਡ ਵੇਖ ਲਓ ਸਾਰੇ ਪੰਜਾਬ ਦੇ ਜਿਹੜੇ ਨੇ ਇਕੱਠੇ ਹੋਏ ਨੇ ਔਰ ਇਹਨਾਂ ਵੀਰਾਂ ਨੇ ਬਹੁਤ ਜ਼ਬਰਦਸਤ ਕੋਸ਼ਿਸ਼ ਕੀਤੀ ਹੈ ਲਹਿੰਦੇ ਪੰਜਾਬ ਨੂੰ ਜੋ ਕਿਸਾਨ ਅੰਦੋਲਨ ਇਸ ਵੇਲੇ ਚੜ੍ਹਦੇ ਪੰਜਾਬ 'ਚ ਚੱਲ ਰਿਹਾ ਹੈ ਵੀਰਾਂ ਨੇ ਇੱਕ ਬਹੁਤ ਸੋਹਣਾ ਗਾਣਾ ਗਾਇਆ ਸੀ ਔਰ ਉਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਆਪਾਂ ਜਦੋਂ ਕੋਈ ਨਫ਼ਰਤ ਦੀ ਗੱਲ ਹੁੰਦੀ ਹੈ ਤੇ ਆਪਾਂ ਥੜ ਕਰਕੇ ਸ਼ੇਅਰ ਕਰ ਦਿੰਦੇ ਆ ਬਿਨਾਂ ਕਿਸੇ ਚੀਜ਼ ਨੂੰ ਵੇਖਣ ਲੇਕਿਨ ਇਹਨਾਂ ਨੇ ਵੇਖੋ ਕਿੰਨਾ ਪਿਆਰ ਭਰਿਆ ਸੁਨੇਹਾ ਉਹਦੇ ਵਿੱਚ ਪੰਜਾਬ ਵੱਲੋਂ ਦੋਵਾਂ ਪੰਜਾਬ ਵਿੱਚ ਇੱਕ ਪਿਆਰ ਭਰਿਆ ਸੁਨੇਹਾ ਦਿੱਤਾ ਹੈ ਇਹਨੂੰ ਦੱਬ ਕੇ ਸ਼ੇਅਰ ਕਰੋ ਲਾਈਕ ਕਰੋ ਚੰਗੀ ਗੱਲ ਨੂੰ ਜੇ ਆਪਾਂ ਸ਼ੇਅਰ ਕਰਾਂਗੇ ਤੇ ਜਿਹੜੇ ਲੋਕ ਨਫ਼ਰਤ ਕਰਦੇ ਆ ਉਹਨਾਂ ਤੱਕ ਵੀ ਪਹੁੰਚਦੀ ਆ ਉਹ ਲੋਕ ਵੀ ਜਿਹੜੇ ਨੇ ਫਿਰ ਉਹਨਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੇ ਨਫ਼ਰਤ ਕਰਦੇ ਆ ਬਲਕਿ ਇਹਨਾਂ ਵੀਰਾਂ ਨੂੰ ਜਿਹੜਾ ਸਪੋਰਟ ਕਰਨਾ ਚਾਹੀਦਾ ਭਾਈ ਗਾਣਾ ਇੱਕ ਵਾਰੀ ਲਾਜ਼ਮੀ ਸੁਣਨਾ ਜੇ ਚੰਗਾ ਲੱਗਾ ਤੇ ਫੇਰ ਲਾਈਕ ਕਰਨਾ ਅੱਛਾ ਭਾਜੀ ਲਾਜ਼ਮੀ ਸੁਣਨਾ ਪੂਰਾ ਇੱਕ ਵਾਰੀ ਵਕਾਰ ਗਾਣਾ ਭਾਜੀ ਸਾਡੇ ਪਾਕਿਸਤਾਨ ਦੇ ਵਿੱਚ ਬੜੇ ਫੇਮਸ ਟਿਕਟੌਕ ਨੇ ਟਿਕਟੌਕ ਤੇ ਬੜੇ ਫੇਮਸ ਨੇ ਪਿੰਡਾਂ ਵਾਲਿਆਂ ਦੀਆਂ ਗੱਲਾਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਉਹਨੂੰ ਦਿਖਾਉਂਦੇ ਰਹਿੰਦੇ ਆ ਲੋਕਾਂ ਤੱਕ ਟਿਕਟੌਕ ਦੀ ਰਾਹੀਂ ਤੇ ਵਿਕਾਸ ਭਾਜੀ ਸਾਡੇ ਨਾਲ ਕੋਈ 700-800 ਲੋਕ ਜੁੜੇ ਆ ਹਾਂਜੀ ਤੇ ਥੋੜਾ ਜਿਹਾ ਜਿਸ ਤਰ੍ਹਾਂ ਦਾ ਤੁਹਾਡਾ ਐਕਸੈਂਟ ਆ ਉਹਦੇ 'ਚ ਇੱਕ ਅੱਧਾ ਟਿਕਟੌਕ ਹੋ ਜੇ ਕੋਈ ਸ਼ੇਅਰ ਹੀ ਠੋਕ ਦੋ ਕਹਿੰਦਾ ਟਾਈਮ ਸੀਗਾ ਮਾੜਾ ਕੋਈ ਖੜਿਆ ਨਾ ਨਾਲ ਲਿਆਂਦਾ ਮਿਹਨਤ ਨਾਲ ਚੰਗਾ ਅੱਜ ਪੁੱਛਦੇ ਨੇ ਹਾਲ ਉਹ ਮੈਂ ਕੀ ਕਰਨਾ ਲੋਕਾਂ ਨੂੰ ਜਿਹੜੇ ਟਾਈਮ ਦੇ ਆੜੀ ਆ ਮੂੰਹ ਤੇ ਦੱਸਦੇ ਚੰਗਾ ਤੇ ਪਿੱਠ ਤੇ ਕਰਦੇ ਮਾੜੀ ਆ ਦਿਲ ਦੇ ਪੰਨੇ ਤੇ ਲਿਖਿਆ ਕੌਣ ਆਪਣਾ ਤੇ ਕੌਣ ਬਗਾਨਾ ਆ ਮੈਂ ਵੀ ਉਵੇਂ ਚੱਲੂ ਪੁੱਤ ਜਿਵੇਂ ਚੱਲਦਾ ਜ਼ਮਾਨਾ ਆ ਕੀ ਬਾਤ ਹੈ ਜਿਹੜਾ ਇੱਥੇ ਇਕੱਠ ਹੋਇਆ ਅੱਜ ਇਕੱਠੇ ਹੋਏ ਇਹ ਜਿਹੜੇ ਸਾਡੇ ਮੋਰਚੇ ਤੇ ਬੈਠੇ ਨੇ ਦਿੱਲੀ ਮੋਰਚੇ ਤੇ ਤੁਸੀਂ ਲਿਖਿਆ ਤੇ ਬਹੁਤ ਸੋਹਣਾ ਵੀ ਉਹ ਸੋਚ ਤੋਂ ਬਗੈਰ ਤੇ ਲਿਖਿਆ ਨਹੀਂ ਜਾ ਸਕਦਾ ਤੁਹਾਡੇ ਜ਼ਿਹਨ 'ਚ ਕੁਝ ਆਇਆ ਸੀ ਉਹਨਾਂ ਨੂੰ ਲਾਈਵ ਤੁਹਾਨੂੰ ਤੱਕਣ ਦੇ ਵੇਖਣ ਦੇ ਕੀ ਸੁਣਾ ਅਸਲ ਦੇ ਵਿੱਚ ਜਿਨ੍ਹਾਂ ਨੇ ਲਿਖਿਆ ਗਾਣਾ ਅਸਲ ਦੇ ਵਿੱਚ ਨਾ ਉਹ ਚੀਜ਼ ਫੀਲ ਕੀਤੀ ਮੈਂ ਕਿਉਂਕਿ ਰੋਜ਼ ਦੇਖਦਾ ਸੀ ਕਿਸੇ ਬਜ਼ੁਰਗ ਦੀ ਲੱਤ ਨਹੀਂ ਹੈਗੀ ਹਨਾ ਕਿਸੇ ਦੀ ਬਾਹ ਨਹੀਂ ਹੈਗੀ ਕੋਈ ਕਿਸੇ ਬਜ਼ੁਰਗ ਨੂੰ ਨਜ਼ਰ ਨਹੀਂ ਆਉਂਦਾ ਹਨਾ ਉੱਥੇ ਪਹੁੰਚਿਆ ਸੋ ਸਾਨੂੰ ਤੇ ਸਾਰਾ ਕੁਝ ਹੀ ਵੇਖਦਾ ਵਾ ਅਸੀਂ ਇੰਨੇ ਥੋੜੀ ਆ ਅਸੀਂ ਤੁਰਦੇ ਆ ਅਸੀਂ ਫਿਰਦੇ ਆ ਸਾਨੂੰ ਸਾਰਾ ਕੁਝ ਨਜ਼ਰ ਵੀ ਆਉਂਦਾ ਵਾ ਅਸੀਂ ਮਹਿਸੂਸ ਵੀ ਕਰਦੇ ਆ ਹਨਾ ਸੋ ਸਾਨੂੰ ਦਰਦ ਮਹਿਸੂਸ ਨਾ ਹੋਵੇ ਕਿੱਦਾਂ ਹੋ ਸਕਦਾ ਅਸੀਂ ਇਨਸਾਨ ਆ ਸਾਨੂੰ ਸਾਰਾ ਕੁਝ ਵੇਖਦਾ ਸਾਨੂੰ ਸਾਰਾ ਕੁਝ ਨਜ਼ਰ ਆਉਂਦਾ ਸੋ ਸਾਨੂੰ ਉਹ ਚੀਜ਼ ਫੀਲ ਹੋਈ ਤੇ ਮੈਂ ਉਹ ਚੀਜ਼ ਲਿਖੀ ਇੱਕ ਵਾਰੀ ਫੇਰ ਭਾਈ ਫੇਰ ਆਉਣ ਦੀ ਓ ਖੂਨ ਖੰਨੇ ਦਾ ਵੀ ਉਹੀ ਖੂਨ ਲੋਰ ਦਾ ਵੀ ਉਹੀ ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ ਓ ਸਾਡੀ ਇੱਕੋ ਜ਼ਬਾਨ ਸਾਡੇ ਵਿਰਸੇ ਵੀ ਇੱਕ ਕਿੱਥੋਂ ਵੱਖ ਨੇ ਪੰਜਾਬ ਸਿਆਣੇ ਬੋਲਦੇ ਸਭ ਖੇੜਿਆ ਸਿਆਸੀ ਤੇ ਖਡੋਣੇ ਅਸੀਆਂ ਸਿਆਣਿਆਂ ਦਾ ਮਾਈਂਡੀ ਕਹਿੰਦਾ ਵੀ ਰਿਆ ਓ ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ ਕੀ ਚੜਦਾ ਪੰਜਾਬ ਦੀ ਵਿਦਿਆ ਓ ਸਾਡੇ ਖੂਨ ਵਿੱਚ ਵਸਦਾ ਪੰਜਾਬ ਬੋਲਦਾ ਕੀ ਚੜਦਾ ਪੰਜਾਬ ਦੀ ਲੰਦੇ ਵਿਦਿਆ ਮੈਂ ਸਾਰੇ ਇਹਨਾਂ ਵੀਰਾਂ ਦਾ ਸ਼ੁਕਰੀਆ ਅਦਾ ਕਰਦਾ ਵਾਂ ਕਿ ਜੋ ਇਸ ਸਮੇਂ ਇੱਥੇ ਆਏ ਸਾਡੇ ਕੋਲ ਆਪਣਾ ਵੇਲਾ ਜਿਹੜਾ ਹੈ ਉਹ ਕੱਢ ਕੇ ਇੱਥੇ ਸਾਡੇ ਕੋਲ ਆਏ ਔਰ ਸਾਡੇ ਨਾਲ ਇਸ ਵਿੱਚ ਸ਼ਾਮਲ ਹੋਏ ਇਹਨਾਂ ਦਾ ਇਹ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਦੱਬ ਕੇ ਇਹਨਾਂ ਨੂੰ ਸ਼ੇਅਰ ਕਰੋ ਬਹੁਤ ਸੋਹਣਾ ਬਹੁਤ ਵਧੀਆ ਪੈਗਾਮ ਦੋਵਾਂ ਪੰਜਾਬਾਂ ਦੇ ਵਿਚਕਾਰ ਮੁੰਡਿਆਂ ਨੇ ਦਿੱਤਾ ਸੋ ਵਧੀਆ ਚੀਜ਼ ਜਦੋਂ ਆਉਂਦੀ ਹੈ ਉਹਨੂੰ ਦੱਬ ਕੇ ਸ਼ੇਅਰ ਕਰੋ ਸ਼ੇਰ ਬੋਲ ਦੇ ਜਿਹੜਾ ਉਹਦੇ ਵਿੱਚ ਉਹਨੂੰ ਕਹਿੰਦੇ ਕਿ ਦਿੱਲੀ ਸਾਡੇ ਭਰਾ ਦਿੱਲੀ ਮੋਰਚੇ ਤੇ ਜਿਹੜੇ ਬੈਠੇ ਨੇ ਅਸੀਂ ਸਪੋਰਟ 'ਚ ਉਹਨਾਂ ਦੇ ਨਾਲ ਆ ਤੇ ਮੈਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦਾ ਕਹਿੰਦਾ ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ ਇਹ ਅੱਤਵਾਦੀ ਨਹੀਂ ਜੱਟਵਾਦੀ ਆ
ਪੁੱਤਾਂ ਵਾਂਗੂ ਪਾਲੀ ਆ ਫਸਲ ਹੱਕ ਲੈ ਕੇ ਛੱਡਣਗੇ। ਟਲ ਜਾ ਮੋਦੀ ਟਲ ਜਾ, ਨਹੀਂ ਤਾਂ ਤੇਰਾ ਦਿੱਲੀ ਮੱਲਣਗੇ। ਹਾਂ ਅੱਜ ਦੀ ਵਕਾਰ ਭਾਈ ਜੇ ਆਪਾਂ ਗੱਲ ਕਰਦੇ ਹਾਂ, ਮੈਂ ਇਹਨਾਂ ਦੀ ਵੀਡੀਓ ਤੇ ਵੇਖੀ ਹੈ, ਲੇਕਿਨ ਜਦੋਂ ਗਾਣਾ ਵੇਖਿਆ ਪੰਜਾਬ ਤੋਂ ਬੜਾ ਵਧੀਆ ਲੱਗਾ। ਅਸੀਂ ਆਪਣੇ ਵਾਲ ਤੇ ਵੀ ਸ਼ੇਅਰ ਕੀਤਾ। ਅੱਜ ਇਹਨਾਂ ਨੂੰ ਜ਼ਹਿਮਤ ਦਿੱਤੀ ਸਾਡੇ ਕੋਲ ਪਹੁੰਚੇ ਨੇ, ਅੱਜ ਸਾਰੇ ਅਸੀਂ ਕੱਟ ਕੀਤਾ ਸੀ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਲੇਕਿਨ ਜੇ ਆਪਾਂ ਗੱਲ ਕਰੀਏ ਵੀ ਆਪਾਂ ਇਕੱਠੇ ਹੋ ਕੇ ਉਹਨਾਂ ਦੀ ਸਪੋਰਟ 'ਚ ਇੱਕ ਵੀਡੀਓ ਬਣਾ ਸਕਦੇ ਹਾਂ, ਜਿਹੜੇ ਉੱਥੇ ਬੈਠੇ ਉਹਨਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਾਂ ਵੀ ਅਸੀਂ ਜਿਹੜੇ ਇੱਧਰ ਵਾਲੇ ਵਸਣ ਵਾਲੇ ਪੰਜਾਬੀ ਆ, ਇੱਧਰ ਵਾਲੇ ਪੰਜਾਬ ਵਾਲੇ, ਉਹ ਸਾਰੇ ਉਹਨਾਂ ਦੇ ਨਾਲ ਆ। ਸੋ ਉਹਨਾਂ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਸਾਰੀ ਸਪੋਰਟ। ਜੇ ਆਪਾਂ ਗੱਲ ਕਰਦੇ ਦੂਜੇ ਪਾਸੇ ਨੂੰ ਪਿੰਡੋ ਸਾਹਿਬ ਜਾਈਏ, ਆ ਬੈਲੈਂਸ ਜਿਹਾ ਰੱਖਿਆ ਨਾ ਗਾਣੇ ਦੇ ਵਿੱਚ ਵੀ, ਆਪਾਂ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰੀ ਦੀ ਹੁੰਦੀ ਆ, ਕੋਈ ਗਲਤ ਮੈਸੇਜ ਨਾ ਜਾਵੇ। ਲੇਕਿਨ ਜਿਹੜਾ ਗੋਦੀ ਮੀਡੀਆ ਨਾ ਕੁਝ ਉਲਟਾ ਡਿਸਲਾਈਕ ਕਰਦੇ ਨੇ, ਉਹ ਰਿਐਕਸ਼ਨ ਕਰਨ ਵਾਲੇ ਬੰਦੇ ਕਹਿੰਦੇ ਨੇ ਕਿ ਆ ਗੋਦੀ ਮੀਡੀਆ। ਜਿਹੜੇ ਡਿਸਲਾਈਕ ਕਰਦੇ ਨੇ ਹਲਾਉਂਦੇ ਵਿੱਚ ਐਸਾ ਕੀ ਗਲਤ ਹੈ? ਅਸੀਂ ਤੇ ਕਿਸੇ ਦੀ ਸਪੋਰਟ ਵਾਸਤੇ ਹੀ ਕਿਹਾ ਨਾ। ਤੇ ਇਸਲਾਮ ਦੇ ਵਿੱਚ ਵੀ ਸਾਡੀ ਇੱਥੇ ਤੱਕ ਹੈ ਕਿ ਪਹਿਲਾ ਅਮਲ ਹੈ ਕਿਸੇ ਨੂੰ ਹੱਥ ਨਾਲ ਡੱਕੋ। ਡੱਕ ਨਹੀਂ ਸਕਦੇ, ਮੂੰਹ ਨਾਲ ਉਹਨੂੰ ਕਹਿ ਦੋ। ਮੂੰਹ ਨਾਲ ਨਹੀਂ ਕਹਿ ਸਕਦੇ, ਦਿਲ 'ਚ ਤਾਂ ਸੋਚੋ ਯਾਰ ਗਲਤ ਹੈ। ਬੁਰਾ ਕਰਨ ਡਿਆ ਅਸੀਂ ਜਿੰਨੇ ਜੋਗੇ ਅਸੀਂ ਕਰ ਰਹੇ ਹਾਂ, ਪਰ ਉਹ ਡਿਸਲਾਈਕ ਕਰਨ ਵਾਲੇ। ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਰਿਹਾ ਹਾਂ। ਚੂਕਾਰ ਅਜ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਮ ਬਾਸ਼ਮ ਸ਼ੀਰ ਦਸਤ। ਜਦੋਂ ਜ਼ੁਲਮ ਜਿਹੜਾ ਹੈ, ਸਾਡੇ 10ਵੇਂ ਪਾਤਸ਼ਾਹ ਦਾ ਹੁਕਮ ਹੈ, ਜਦੋਂ ਜ਼ੁਲਮ ਜਿਹੜਾ ਹੈ ਇੱਕ ਸੀਮਾ ਪਾਰ ਕਰ ਜਾਵੇ ਤੇ ਤਲਵਾਰ ਚੱਕਣੀ ਲਾਜ਼ਮੀ ਹੋ ਜਾਂਦੀ ਹੈ। ਲੇਕਿਨ ਫਿਰ ਵੀ ਜਿਹੜੇ ਸਾਡੇ ਕਿਸਾਨ ਵੀਰ ਉੱਥੇ ਬੈਠੇ ਆ, ਵੇਖੋ ਬਿਲਕੁਲ ਸਕੂਨ ਨਾਲ ਬੈਠੇ ਆ। ਤੇ ਬੜੀ ਇਹਦੇ ਵਿੱਚ ਬਹੁਤ ਸਾਰੀਆਂ ਫੋਟੋਗ੍ਰਾਫ ਸਾਡੇ ਤੱਕ ਪਹੁੰਚਦੀਆਂ ਨੇ, ਵੀਡੀਓ ਸਾਡੇ ਤੱਕ ਪਹੁੰਚਦੀਆਂ ਨੇ। ਜਦੋਂ ਆਪਾਂ ਵੇਖਦੇ ਹਾਂ ਕਿ ਆਪਣੇ ਬਜ਼ੁਰਗ ਜਿਹੜੇ ਨੇ, ਕੱਲ ਵੀ ਮੈਂ ਇੱਕ ਫੋਟੋ ਸ਼ੇਅਰ ਕੀਤੀ ਸੀ, ਤੁਸੀਂ ਬਹੁਤ ਪਿਆਰ ਦਿੱਤਾ ਉਹਨੂੰ। ਲੇਕਿਨ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਖਦੇ ਹਾਂ, ਸਾਡਾ ਵੀ ਖੂਨ ਖੋਲਦਾ ਕਿ ਕਦੋਂ ਆਪਾਂ ਉੱਥੇ ਜਾ ਸਕੀਏ। ਲੇਕਿਨ ਤਾਰਾਂ ਨੇ ਦਰਮਿਆਨ 'ਚ, ਤੁਸੀਂ ਸਮਝ ਸਕਦੇ ਹੋ ਕਿ ਆਪਾਂ ਉੱਥੇ ਨਹੀਂ ਆ ਸਕਦੇ। ਬਹੁਤ ਸਾਰੀਆਂ ਲੋਕ ਜਿਹੜੇ ਨੇ ਨੈਗੇਟਿਵ ਵੀ ਲੈਣਗੇ ਕਿ ਇਦਾਂ ਕਿਉਂ, ਲੇਕਿਨ ਹਕੀਕਤ ਦੇ ਵਿੱਚ ਆਪਾਂ ਜੁੜੇ ਹੋਏ ਹਾਂ, ਬਿਲਕੁਲ ਇਸੇ ਤਰ੍ਹਾਂ ਜੁੜੇ ਹੋਏ ਹਾਂ ਜਿਸ ਤਰ੍ਹਾਂ ਹਰਮੰਦਰ ਸਾਹਿਬ ਨਨਕਾਣਾ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ, ਜਿਸ ਤਰ੍ਹਾਂ ਨਨਕਾਣਾ ਸਾਹਿਬ ਹਰਮੰਦਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਅਸੀਂ ਪੰਜਾਬੀ ਆਪਸ ਦੇ ਵਿੱਚ ਜੁੜੇ ਹੋਏ ਹਾਂ। ਆਪਾਂ ਵੱਖ ਨਹੀਂ ਹੈਗੇ। ਆਪਾਂ, ਸਾਡੇ ਦਿਲ ਇਸ ਵੇਲੇ ਤੁਹਾਡੇ ਨਾਲ ਨੇ। ਉੱਥੇ ਜਿਹੜੇ ਧਰਨੇ ਤੇ ਬੈਠੇ ਆ, ਆਪਾਂ ਦਿਲੋਂ ਇਸ ਵੇਲੇ ਉੱਥੇ ਹੀ ਆ, ਉਹਨਾਂ ਦੇ ਨਾਲ। ਬਕਾਰ ਭਾਈ, ਮੈਂ ਕਿ ਇੰਟਰਵਿਊ 'ਚ ਗੱਲ ਹੋਣੀ ਸੀ, ਲਾਈਵ ਵੀ ਥੋੜੀ ਸ਼ੇਅਰ ਕਰਦੀ ਹਾਂ। ਇਹ ਨਿਊਜ਼ ਤੇ ਪਹੁੰਚਦੀ ਰਹੀ ਹੈ, ਸੋਸ਼ਲ ਮੀਡੀਆ ਦਾ ਭਲਾ ਹੋਵੇ। ਵੈਸੇ ਮੀਡੀਆ ਤੇ ਨਹੀਂ ਹੁੰਦਾ। ਹੁਣ ਕੁਝ ਪਾਕਿਸਤਾਨੀ ਮੀਡੀਆ ਜਾਂ ਆਫਤਾਬ ਇਕਬਾਲ ਦੀ ਗੱਲ ਕਰੀ, ਉਹਨੇ ਆਪਣੇ ਚੈਨਲ ਦੀ ਰਾਹੀਂ ਵਾਹਵਾ ਸਾਰੀ ਗੱਲ ਕੀਤੀ ਹੈ। ਇਸ ਜਿਹੜੀ ਦਿੱਲੀ ਮੋਰਚੇ ਦੇ ਵਿੱਚ ਕੋਈ ਵੀਡੀਓ ਜਾਂ ਤਸਵੀਰ ਅੱਗੇ ਤੁਸੀਂ ਦੱਸਣੇ ਕਿ ਐਸੀ ਲੱਗੀ ਜਿਹੜਾ ਮੈਨੂੰ ਕੰਡੇ ਖੜੇ ਹੋ ਗਏ ਰੋਣ? ਮਤਲਬ ਮੈਂ ਉੱਥੇ ਕੋਈ ਜਵਾਨ ਬੰਦਾ ਨਹੀਂ ਸੀ ਦੇਖਿਆ, ਕਿਉਂਕਿ ਮੈਂ ਤਾਂ ਸ਼ੁਰੂ ਤੋਂ ਜਦੋਂ ਸਾਡੇ ਗਾਣਾ ਕਰਨ ਦਾ ਪਲਾਨ ਸੀ ਉਦੋਂ ਤੋਂ ਦੱਸ ਰਿਹਾ। ਉੱਥੇ ਪੰਜਾਬ ਦੇ ਸਾਰੇ ਬਜ਼ੁਰਗ ਬੰਦੇ ਉੱਥੇ ਆ ਗਏ ਸੀ। ਵਿੱਚ ਮੈਂ ਬੰਦਾ ਦੇਖਿਆ ਸੀ, ਉਹਦੀ ਅੱਖ ਤੇ ਤਾਜ਼ਾ ਜ਼ਖਮ ਸੀ ਤੇ ਪੱਟੀ ਲੱਗੀ ਸੀ, ਕੱਟ ਲੱਗਾ ਸੀ। ਉਸ ਤੋਂ ਬਾਅਦ ਮੈਂ ਇੱਕ ਵੀਡੀਓ ਹੋਰ ਦੇਖੀ ਸੀ, ਬਜ਼ੁਰਗ ਬਾਬਾ ਨੱਸਦਾ ਪਿਆ ਸੀ ਤੇ ਪੁਲਿਸ ਵਾਲਾ ਨੂੰ ਮਾਰਦਾ ਪਿਆ ਸੀ। ਮਤਲਬ ਸਾਡੇ ਆਪਣੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਜਜ਼ਬਾਤੀ ਹੋ ਜਾਂਦਾ ਬੰਦਾ ਕਿ ਯਾਰ ਆਪਣੀਆਂ ਜਾਇਦਾਦ ਤੇ ਜ਼ਮੀਨ ਦੇ ਗੁਲਾਮ ਬਣ ਕੇ ਬਹਿ ਗਏ ਨੇ, ਆਪਣੀ ਫਸਲ ਤੇ ਯੋ ਹੋ ਕੇ ਬੈਠੇ ਨੇ, ਮਜਬੂਰ ਹੋ ਕੇ ਬੈਠੇ ਨੇ। ਤੇ ਮੈਂ ਫੇਰ ਵੀ ਉਹਨਾਂ ਦੇ ਹੌਸਲੇ ਸਮਝਦਾ। ਆਪਣੇ ਆਪ ਤੇ ਇੰਨਾ ਜ਼ੁਲਮ ਬਰਦਾਸ਼ਤ ਕਰਨ ਤੋਂ ਬਾਅਦ ਵੀ ਚੁੱਪ ਬੈਠੇ ਨੇ ਉੱਥੇ। ਮਤਲਬ ਆਪਣੇ ਰੱਬ ਦੇ ਆਸਰੇ ਕਰਕੇ ਬੈਠੇ ਨੇ। ਦਰਦ ਨੂੰ ਉਹਨੂੰ ਆਪਾਂ ਮਹਿਸੂਸ ਕਰਦੇ ਆ, ਇੱਥੇ ਬੈਠੇ ਵੀ, ਬਾਰਡਰੋਂ ਪਾਰ ਬੈਠੇ ਵੀ। ਸੋ ਇਹ ਸਾਡਾ, ਇਹਨੂੰ ਨੈਗੇਟਿਵ ਨਾ ਇਸ ਵੀਡੀਓ ਨੂੰ ਲਿਆ ਜਾਏ। ਸਿਰਫ ਸਾਡਾ ਇਹਨੂੰ ਮਕਸਦ ਉਹਨਾਂ ਦੀ ਸਪੋਰਟ ਵਿੱਚ ਇਸ ਵੀਡੀਓ ਨੂੰ ਬਣਾਉਣ ਦਾ, ਕਿ ਜਿਹੜੇ ਆਪਾਂ ਉੱਥੇ ਜਾ ਨਹੀਂ ਸਕਦੇ, ਉਹਨਾਂ ਵਾਸਤੇ ਕੁਝ ਕਰ ਨਹੀਂ ਸਕਦੇ, ਲੇਕਿਨ ਮੂੰਹ ਦੇ ਰਾਹੀਂ, ਆਪਣੀਆਂ ਗੱਲਾਂ ਦੇ ਰਾਹੀਂ, ਆਪਣੇ ਹਮਦਰਦੀਆਂ ਦੀ ਰਾਹੀਂ ਉਹਨਾਂ ਨਾਲ ਆਪਣੀ ਹਮਦਰਦੀ ਜਿਹੜੀ ਆ ਜਤਾ ਸਕਦੇ ਆ। ਤੇ ਇਸ ਵੀਡੀਓ ਦੇ 500K ਪੰਜਾਬ ਸੌਂਗ ਲਾਹੌਰੀਏ ਮਿਊਜ਼ਿਕ ਤੋਂ ਰਿਲੀਜ਼ ਕੀਤਾ ਗਾਣਾ ਇਹਦੇ ਹੋ ਗਏ ਸਨ। ਤੇ ਉਹ ਅੱਜ ਦੀ ਵੀਡੀਓ ਉਸ ਮਕਸਦ ਵਾਸਤੇ ਬਣਾਈ ਸੀ। ਤੇ ਡੇਰੇ ਵਾਲਾ ਸਾਹਿਬ, ਤੁਸੀਂ ਐਂਡ ਤੇ ਕੁਝ ਕਹਿਣਾ ਚਾਹੁੰਦੇ ਹੋ? ਜੀ ਮੈਂ ਜ਼ਰੂਰ ਕਹੂੰਗਾ, ਤੁਸੀਂ ਜਾ ਕੇ ਜ਼ਰੂਰ ਗਾਣਾ ਸੁਣਨਾ। ਜੇ ਤੁਹਾਨੂੰ ਵਧੀਆ ਲੱਗਾ ਤੇ ਤੁਸੀਂ ਫਿਰ ਸ਼ੇਅਰ ਕਰਨਾ, ਕਿਉਂਕਿ ਅਸੀਂ ਚਾਹਾਂਗੇ, ਅਸੀਂ ਇਹ ਗਾਣਾ ਮਤਲਬ ਦਿਲ ਤੋਂ ਬਣਾਇਆ ਹੈ ਨਾ, ਦਿਮਾਗ ਤੋਂ ਨਹੀਂ ਬਣਾਇਆ। ਤੇ ਅਸੀਂ ਚਾਹਾਂਗੇ ਕਿ ਇਹ ਮਤਲਬ ਸਿਰਫ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਲਈ ਬਣਾਇਆ ਅਸੀਂ, ਜਿਨ੍ਹਾਂ ਲਈ ਗਾਣਾ ਬਣਾਇਆ, ਉਹ ਇਹ ਗਾਣਾ ਜ਼ਰੂਰ ਸੁਣਨ। ਸੋ ਥੈਂਕ ਯੂ ਸਾਰਿਆਂ ਦਾ, ਹੈ ਨਾ। ਪੋਜ਼ਿਟਿਵ ਇਸ ਚੀਜ਼ ਨੂੰ ਲੈਣਾ। ਆਪਾਂ ਨੈਗੇਟਿਵ ਨਾ ਸੋਚਿਆ ਤੇ ਆਪਾਂ ਨਾ ਹੀ ਸੋਚ ਸਕਦੇ ਹਾਂ ਉਸ ਪੰਜਾਬ ਬਾਰੇ, ਠੀਕ ਆ? ਕਿਉਂਕਿ ਪੰਜਾਬ ਇੱਕ ਆ, ਨਾ ਉਹ ਆ ਨਾ ਇਹ ਆ, ਪੰਜਾਬ ਇੱਕ ਆ। ਉਹ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਹੈ। ਬਹੁਤ ਸ਼ੁਕਰੀਆ ਸਾਰਿਆਂ ਦਾ ਜਿਹੜੇ ਸਾਡੇ ਨਾਲ ਲਾਈਵ ਜੁੜੇ ਸਨ। No farmers, no food. ਕਿਸਾਨ ਏਕਤਾ ਜ਼ਿੰਦਾਬਾਦ।